ਨਾਜ਼ਰੀਨ, ਮੁਲਕੀ ਸਿਆਸਤ ਦੇ ਵਿੱਚ ਕਦੀ ਮਜ਼ਾਮਤ ਦੀ ਗੱਲ ਹੁੰਦੀ ਤੇ ਨਾਲ ਮੁਫਾਹਮਤ ਦੀ ਗੱਲ ਵੀ ਹੋ ਰਹੀ ਹੈ ਔਰ ਇਹ ਗੱਲਾਂ ਐਸੀਆਂ ਨੇ ਕਿ ਇੱਕ ਬੜੀ ਕਹਿੰਦੇ ਨੇ ਕਿ ਕਨਫਿਊਜ਼ਨ ਦੀ ਸਟੇਟ ਹੈ। ਕੋਈ ਸਮਝ ਨਹੀਂ ਆ ਰਹੀ ਲੋਕਾਂ ਨੂੰ ਕਿ ਵੀ ਕੀ ਹੋਏਗਾ, ਚੀਜ਼ਾਂ ਕਿਸ ਤਰਫ ਨੂੰ ਜਾ ਰਹੀਆਂ ਨੇ। ਉਹੀ ਜਮਾਤ ਜਿਹੜੀ ਹੈ ਕਦੀ ਗੱਲ ਕਰਦੀ ਹੈ ਮਜ਼ਾਮਤ ਦੀ ਔਰ ਕਹਿੰਦੇ ਨੇ ਕਿ ਜੀ ਮਰ ਵੀ ਜਾਵਾਂਗੇ, ਤੇ ਕਦੀ ਕਹਿੰਦੇ ਨੇ ਕਿ ਮੁਫਾਹਮਤ ਵੀ ਹੋਣੀ ਚਾਹੀਦੀ ਹੈ। ਤੇ ਜਿਹੜੀਆਂ ਗੱਲਾਂ ਉੱਠ ਰਹੀਆਂ, ਜਿਹੜੀ ਸ਼ੋਰ ਉੱਠਿਆ ਹੋਇਆ, ਫਿਰ ਕਿਤੇ ਕੋਈ ਇਸ਼ਤਿਹਾਰੀ ਕਰਾਰ ਪਾਇਆ ਜਾ ਰਿਹਾ ਤੇ ਕਿਸੇ ਨੂੰ ਸਜ਼ਾਵਾਂ ਹੋ ਰਹੀਆਂ ਨੇ, ਤੇ ਇਹ ਸਾਰੀ ਚੀਜ਼ਾਂ ਦੇ ਉੱਤੇ ਗੱਲ ਕਰਨਾ ਚੋਹੀ ਸਾਹਿਬ ਨਾਲ। ਚੋਹੀ ਸਾਹਿਬ, ਇਹ ਕੀ ਹੈ? ਕੋਈ ਕੱਢੋ ਨਾ, ਕੋਈ ਦੱਸੋ ਸਾਨੂੰ ਗੂੜੀ ਗੱਲ ਕਿ ਚੱਲ ਕੀ ਰਿਹਾ ਹੈ। ਜਲੇਬੀ ਜਿਹੜੀ ਉਹਨੂੰ ਖੋਲੋ, ਜ਼ਰਾ ਸਿੱਧੀ ਕਰੋ। ਜਲੇਬੀ ਤੇ ਸਿੱਧੀ ਤੇ ਹੁੰਦੀ ਨਹੀਂ, ਟੁੱਟ ਜਾਂਦੀ ਹੈ ਜਾਂ ਮੂੰਹ 'ਚ ਜਾ ਕੇ ਤੇ ਉਹਨੂੰ ਖਾ ਲੈਂਦਾ। ਤੇ ਅਸੀਂ ਜਲੇਬੀ ਦੇ ਉੱਤੇ ਬਹਿਸ ਕਰ ਸਕਦੇ ਹਾਂ ਕਿ ਇਹ ਜਲੇਬੀ ਮਜ਼ੇਦਾਰ ਹੈ, ਇਹ ਜਲੇਬੀ ਦਾ ਰੰਗ ਬੜਾ ਅੱਛਾ ਹੈ। ਉਹਦੇ ਨਾਲ ਦੱਸੋ ਨਾ, ਜਲੇਬੀ ਦਾ ਇੱਕ ਇੱਕ ਵੱਲ ਕੱਢੋ ਉਹਨਾਂ ਦਾ ਨੇ ਜਾਂ ਦੋ ਵੱਲ ਨੇ, ਤੇ ਉਹ ਉਹਦੇ ਤੇ ਹੁੰਦਾ। ਤੇ ਸਿਆਸਤ ਤੇ ਹੈ ਹੀ ਇਸ ਚੀਜ਼ ਦਾ ਨਾਂ ਹੈ। ਤੇ ਹੁਣ ਸਿਆਸੀ ਮੈਦਾਨ ਦੇ ਵਿੱਚ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਪੀਟੀਆਈ ਤੇ ਆ ਹੀ ਜਾਂਦੀ ਹੈ। ਜਿਵੇਂ ਆਟੇ 'ਚ ਨਿਮਕ ਨਹੀਂ ਪਾਉਣਾ ਹੁੰਦਾ, ਤੇ ਉਹ ਨਿਮਕ ਤੇ ਪੈਂਦਾ ਹੀ ਹੈ ਉਹਦੇ 'ਚ, ਤੇ ਉਹ ਪੀਟੀਆਈ ਵੀ ਇੰਜ ਵਿੱਚ ਆ ਜਾਂਦੀ। ਅੱਛਾ, ਤੁਸੀਂ ਪੀਟੀਆਈ ਨੂੰ ਨਮਕ ਕਹਿ ਰਹੇ ਹੋ, ਆਟਾ ਕਹਿ ਰਹੇ ਹੋ? ਮੈਂ ਉਹਨੂੰ ਨਮਕ ਹੀ ਕਹਿਣਾ। ਨਮਕ ਕਹਿਣਾ? ਹਾਂ, ਮੇਰੇ ਖਿਆਲ 'ਚ ਲੋਕੀ ਕਹਿੰਦੇ ਨੇ ਉਹ ਆਟਾ ਹੀ ਹੈ, ਬਾਕੀ ਸਾਰੇ ਨਮਕ ਨੇ। ਤੇ ਉਹ ਲੋਕਾਂ ਦੀ ਗੱਲ, ਲੋਕਾਂ ਦੀ। ਹੁਣ ਮੇਰੀ ਆਪਣੀ ਵੀ ਤਾਂ ਗੱਲ ਹੈ ਨਹੀਂ ਹੈ? ਠੀਕ ਹੈ, ਵੀ ਤੇਰੇ ਲੋਕਾਂ ਦੀ ਆਪਣੀ ਰਾਏ ਵੇ, ਮੇਰੀ ਇੱਕ ਆਪਣੀ ਰਾਏ ਵੇ। ਠੀਕ ਹੈ, ਹੋ ਸਕਦਾ ਮੇਰੇ ਰਾਏ ਨਾਲ ਵੀ ਬਹੁਤ ਸਾਰੇ ਲੋਕ ਮੁਖਤਲਾਫ ਕਰਨ, ਕਈ ਲੋਕ ਮੇਰੇ ਨਾਲ ਮੁਖਤਲਿਫ ਵੀ ਸੋਚ ਰਹੇ ਹੋਣ ਇਸ ਗੱਲ ਦੇ ਉੱਤੋਂ। ਇਹ ਤੇ ਸਾਡੇ ਪ੍ਰੋਡਿਊਸਰ ਸਾਹਿਬ ਦੀ ਬੜੀ ਮਿਹਰਬਾਨੀ ਹੈ ਕਿ ਉਹ ਸਾਨੂੰ ਮੌਜੂ ਖੁਦ ਹੀ ਦੱਸ ਦਿੰਦੇ ਨੇ। ਤੇ ਖੁਦ ਵੀ, ਹਾਲਾਂਕਿ ਉਹ ਬੜੇ ਆਸ਼ਿਕ ਨੇ, ਉਹ ਵੀ। ਅੱਛਾ, ਇੱਕ ਜਮਾਤ ਦੇ। ਫਿਰ ਤੁਹਾਨੂੰ ਹੀ ਦੱਸਿਆ? ਹਾਂ, ਬਸ ਇੱਕ ਜਮਾਤ ਦੇ ਆਸ਼ਿਕ ਨੇ। ਅੱਛਾ। ਤੇ ਲੇਕਿਨ ਉਹ ਇੱਕ ਪ੍ਰੋਫੈਸ਼ਨਲ ਹੋਣ ਦੇ ਨਾਤੇ ਉਹ ਕਹਿੰਦੇ ਨੇ ਵੀ ਰਾਏ ਆਪਣੀ ਆਪਣੀ ਹੈ, ਤਾਂ ਠੀਕ ਹੈ। ਤੇ ਗੱਲ ਇਹ ਹੈਗੀ ਹੈ ਕਿ ਇੰਝ ਮੇਰੀ ਵੀ ਰਾਏ ਵੇ, ਤੁਹਾਡੀ ਵੀ ਆਪਣੀ ਰਾਏ ਵੇ। ਤੇ ਹੁਣ ਸਵਾਲ ਤੁਸੀਂ ਕਿਉਂਕਿ ਪੁੱਛ ਲਿਆ ਸਿਆਸਤ ਦਾ, ਨਹੀਂ ਹੁਣ ਤੁਸੀਂ ਨਮਕੀਨ ਗੱਲ ਹੀ ਕਰਨੀ ਮੈਨੂੰ ਲੱਗ ਰਿਹਾ। ਨਮਕੀਨ ਸ਼ੀਰੀ ਵੀ ਕਰਾਂਗਾ, ਵਿੱਚੋਂ ਫਿੱਕੀ ਗੱਲ ਵੀ ਹੋ ਸਕਦੀ ਹੈ। ਗੂੜੀਆਂ ਗੱਲਾਂ ਤੇ ਫਿਰ ਇੰਝ ਹੀ ਹੁੰਦੀਆਂ। ਤੇ ਦੇਖੋ, ਗੱਲ ਹੈਗੀ ਹੈ ਕਿ ਸਿਆਸਤ ਦੇ ਵਿੱਚ ਇਸ ਵੇਲੇ ਜਿਹੜਾ ਸਾਡੇ ਸਾਹਮਣੇ ਮੰਜ਼ਰਨਾਮਾ ਆਇਆ, ਇੱਕ ਤੇ ਇਹ ਖਬਰ ਚੱਲੀ ਕਿ ਜੀ ਕੋਈ ਮੁਫਾਹਮਤ ਹੋ ਰਹੀ ਹੈ ਕੋਟ ਲਖਪਤ ਦੇ ਤਰਫੋਂ, ਯਾਨੀ ਕੋਟ ਲਖਪਤ ਗਰੁੱਪ ਜਿਹੜਾ, ਇਹ ਵੀ ਇੱਕ ਗਰੁੱਪ ਬਣਿਆ ਪੀਟੀਆਈ ਦੇ ਵਿੱਚ। ਅੱਛਾ, ਸਾਹਮਣੇ ਕੋਟ ਲਖਪਤ ਜਿਹੜੇ ਨੇ ਨਾ ਮੁਲਾਕਾਤ, ਉਹਨਾਂ ਦਾ ਵੀ ਇੱਕ ਕੋਸ਼ਿਸ਼ ਹੋ ਰਹੀ ਹੈ ਕਿ ਜੀ ਕੋਈ ਡਾਇਲੌਗ ਦੀ ਗੱਲ ਹੋਵੇ, ਮੁਫਾਹਮਤ ਦੀ ਗੱਲ ਹੋਵੇ। ਤੇ ਕਲੇਮ ਇਹੋ ਹੀ ਕੀਤਾ ਜਾ ਰਿਹਾ ਕਿ ਸ਼ਾਇਦ ਕੋਈ ਹਕੂਮਤ ਜਾਂ ਮੁਸਲਿਮ ਲੀਗ ਜਾਂ ਪੀਪਲਸ ਪਾਰਟੀ ਦੀ ਤਰਫ ਵੀ ਕੋਈ ਇਹੋ ਜਿਹਾ ਸਿਲਸਿਲਾ ਹੈ ਵੇ। ਔਰ ਇਹ ਵੀ ਇੱਕ ਤਾਸਰ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸ਼ਾਇਦ ਕੋਈ ਐਸਟੈਬਲਿਸ਼ਮੈਂਟ ਦੇ ਅੰਦਰ ਵੀ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ। ਯਾਨੀ ਇਹ ਮੈਂ ਗੱਲ ਕਰ ਰਿਹਾ ਮੈਂ ਤਾਸਰ ਦੀ, ਕਿ ਬਾਜ਼ ਹਲਕੇ ਮੁਖਤਲਿਫ ਵੀ ਲੋਗਾਂ ਦੇ ਵਿੱਚ ਆਪਣੀਆਂ ਗੱਲਾਂ ਕਰਦੇ ਨੇ, ਮੁਖਤਲਿਫ ਖਬਰਾਂ ਦੇ ਵਿੱਚ ਮਤਲਬ ਨੈਰੇਟਿਵ ਬਿਲਡਿੰਗ ਕਰ ਰਹੇ ਨੇ। ਨੈਰੇਟਿਵ ਬਿਲਡਿੰਗ, ਹਕੀਕਤ ਹੈ ਕੁਛ ਇਹਦੇ ਅੰਦਰ ਜਿਹੜਾ ਹੈ ਨਾ। ਦੇਖੋ, ਅਸੀਂ ਵੀ ਤੇ ਤਜ਼ੀਆ ਹੀ ਕਰਨਾ ਹੈ। ਦੇਖੋ, ਜਾਂ ਜਿਵੇਂ ਉਹਨਾਂ ਦੇ ਕੋਲ ਚੂਹਾ ਰਿਪੋਰਟਾਂ ਆਈਆਂ ਨੇ, ਸਾਡੇ ਕੋਲ ਵੀ ਚੂਹਾ ਰਿਪੋਰਟਾਂ ਆਈਆਂ ਹੁੰਦੀਆਂ ਨੇ। ਤੇ ਜਿਹੜੇ ਜਿਹੜੇ ਸਾਡੇ ਕੋਲ ਚੂਹਾ ਰਿਪੋਰਟਾਂ ਨੇ, ਉਹਦੇ ਤਹਿਤ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਜਿਹੜੀ ਮੇਰੇ ਕੋਲ ਚੂਹਾ ਰਿਪੋਰਟ ਹੈ, ਉਹ ਜਿਹੜੀ ਹੈ ਮੁਫਾਹਮਤ ਦੀ ਗੱਲ ਹੋ ਰਹੀ ਹੈ। ਇਹ ਅਸਲ ਦੇ ਵਿੱਚ ਪੀਟੀਆਈ ਦੇ ਅੰਦਰ ਇੱਕ ਜਿਹੜੀ ਮੁਖਤਲਿਫ ਸਟੇਕ ਹੋਲਡਰਸ ਨੇ ਨਾ, ਇਹ ਉਹਨਾਂ ਦੇ ਦਰਮਿਆਨ ਇੱਕ ਆਪਣੀ ਬਿਆਨੀਏ ਦੀ ਇੱਕ ਲੜਾਈ ਕਹਿ ਲਓ ਇਹਨੂੰ, ਜਾਂ ਰੇਸ ਕਹਿ ਲਓ, ਜਾਂ ਉਹਦੇ 'ਚ ਕਰ ਲਓ। ਹੁਣ ਇਹਦੇ ਅੰਦਰ ਨਾ 3 ਕਰੈਕਟਰ ਨੇ ਜਿਹੜੇ ਮੈਨੂੰ ਨਜ਼ਰ ਆਉਂਦੇ ਨੇ। 3 ਕਰੈਕਟਰ ਨੇ ਜਾਂ 3 ਕਾਰਨਰਸ ਨੇ। ਨੰਬਰ 1 ਕਾਰਨਰ ਹੈ ਜਿਹੜਾ ਬੁਸ਼ਰਾ ਬੀਬੀ ਦੇ ਹਵਾਲੇ ਦੇ ਨਾਲ ਅੱਗੇ ਗੱਲ ਨੂੰ ਤੋਰਦਾ ਹੈ, ਜਾਂ ਉਹਨਾਂ ਨੂੰ ਵੀ ਵਿੱਚ ਸ਼ਾਮਿਲ ਕਰਨਾ ਚਾਹੁੰਦਾ। ਠੀਕ ਹੈ। ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਜੇ ਉਹ ਵੀ ਤੇ ਜੇਲ੍ਹ 'ਚ ਨੇ ਨਾ, ਕੱਲੇ ਬਾਨੀ ਪੀਟੀਆਈ ਤੇ ਜੇਲ੍ਹ 'ਚ ਨਹੀਂ ਗਏ, ਤੇ ਉਹ ਵੀ ਜੇਲ੍ਹ 'ਚ ਨੇ, ਔਰ ਇੱਕ ਖਾਤੂਨ ਨੇ। ਤੇ ਉਹਨਾਂ ਦੇ ਬਾਰੇ 'ਚ ਇਹ ਵੀ ਤਾਸਰ ਕੀਤਾ ਜਾਂਦਾ ਕਿ ਸ਼ਾਇਦ ਬਾਨੀ ਪੀਟੀਆਈ ਉਹਨਾਂ ਦੀ ਗੱਲ ਨੂੰ ਜ਼ਿਆਦਾ ਮੰਨ ਰਹੇ ਨੇ, ਤੇ ਉਹਨਾਂ ਦੇ ਨਾਲ ਵੀ ਇੱਕ ਰਾਬਤਾ ਇਸਤਵਾਰ ਕੀਤਾ ਜਾਵੇ, ਤੇ ਜਦੋਂ ਉਹਨਾਂ ਦੀ ਜੇਲ੍ਹ 'ਚ ਉਹਨਾਂ ਦੀ ਵੀ ਗੱਲ ਕੀਤੀ ਜਾਵੇ। ਤੇ ਉਹ ਮੁਫਾਹਮਤ ਦੀ ਇੱਕ ਤੇ ਕਾਰਨਰ ਹੋਵੇ, ਜਿਨ੍ਹਾਂ ਦੇ ਵਿੱਚ ਗੰਡਾਪੁਰ ਸਾਹਿਬ ਵੀ ਸ਼ਾਮਲ ਸਨ। ਉਸ ਵੇਲੇ ਕਿਹਾ ਜਾਂਦਾ ਸੀ ਜਦੋਂ ਵਜ਼ੀਰ ਆਲਾ ਸਨ ਕਿ ਉਹਨਾਂ ਦੀ ਬੁਸ਼ਰਾ ਬੀਬੀ ਕੈਂਪ ਦੇ ਵਿੱਚ ਨੇ ਉਹ। ਤੇ ਲੇਕਿਨ ਅਗਰ ਅਸੀਂ ਪੀਟੀਆਈ ਦਾ ਇੱਕ ਦੂਸਰਾ ਐਂਗਲ ਦੇਖਦੇ ਹਾਂ, ਜਿਹਦੇ ਵਿੱਚ ਅਸੀਂ ਬਾਨੀ ਪੀਟੀਆਈ ਦੀ ਜਿਹੜੀ ਸਿਸਟਰਸ ਨੇ ਉਹਨਾਂ ਨੂੰ ਦੇਖਦੇ ਹਾਂ, ਤੇ ਇਸ ਵੇਲੇ ਸਾਨੂੰ ਜਿਹੜੀ
ਸਿਆਸੀ ਹਲਚਲ ਸਾਨੂੰ ਨਜ਼ਰ ਆਉਂਦੀ ਹੈ ਪੀਟੀਆਈ ਦੀ ਤਰਫੋਂ, ਉਹ ਤੇ ਉਹਨਾਂ ਦੀ ਸਿਸਟਰਸ ਲੀਡ ਕਰਦੀਆਂ ਨਜ਼ਰ ਆ ਰਹੀਆਂ ਨੇ ਨਾ, ਔਰ ਉਹਨਾਂ ਦੇ ਵਿੱਚੋਂ ਵੀ ਅਲੀਮਾ ਖਾਨ ਜਿਹੜੀਆਂ ਨੇ ਉਹ ਅੱਗੇ ਨੇ ਉਹਨਾਂ ਦੇ, ਤੇ ਉਹ ਮੈਨੂੰ ਤੇ ਲੱਗਦਾ ਕਿ ਡੀਫੈਕਟੋ ਇੱਕ ਕਿਸਮ ਦੀ ਜਿਹੜੀ ਪਾਰਟੀ ਬਾਹਰ ਜਿਹੜੀ ਕੰਮ ਕਰ ਰਹੀ ਹੈ, ਡਿਫੈਕਟੋ ਚੇਅਰਮੈਨ ਜਾਂ ਕਰ ਲਓ, ਜਾਂ ਉਹ ਉਹਨਾਂ ਦੇ ਕੋਲੇ ਰੋਲ ਹੈ, ਕਿਉਂਕਿ ਉਹਨਾਂ ਦੀ ਹੀ ਵਜ੍ਹਾ ਨਾਲ ਕਿਹਾ ਜਾਂਦਾ ਕਿ ਵੀ ਉਹ ਵਜ਼ਾਰਤ ਆਲਾ ਜਿਹੜੀ ਹੈ ਗੰਡਾਪੁਰ ਸਾਹਿਬ ਦੀ ਗਈ, ਅਗਰ ਉਹ ਪਾਵਰਫੁਲ ਨੇ ਤੇ ਫੇਰ ਹੀ ਗਈਆਂ ਨੇ ਨਾ, ਅਗਰ ਉਹ ਬਾਨੀ ਪੀਟੀਆਈ ਨਾਲ ਮੁਲਾਕਾਤਾਂ ਵੀ ਉਹ ਕਰਦੀਆਂ ਸਨ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਵੀ ਚੱਲ ਰਹੀਆਂ ਨੇ, ਔਰ ਉਸ ਤੋਂ ਬਾਅਦ ਜਿਹੜੀ ਲਾਸਟ ਮੁਲਾਕਾਤ ਉਹਨਾਂ ਨਾਲ ਹੁਣ ਤੱਕ ਹੋਈ ਹੈ ਬਾਨੀ ਪੀਟੀਆਈ ਸਾਹਿਬ ਨਾਲ, ਤੇ ਉਹ ਵੀ ਉਹਨਾਂ ਦੀ ਸਿਸਟਰ ਜਿਹੜੀ ਹੈ ਉਜ਼ਮਾ ਖਾਨ ਦੇ ਨਾਲ ਹੀ ਹੋਈ ਹੈ, ਜਿਨ੍ਹਾਂ ਤੋਂ ਬਾਅਦ ਉਹਨਾਂ ਦੇ ਇੰਟਰਵਿਊਜ਼ ਹੀ ਆਏ, ਫਿਰ ਸਿਆਸੀ ਕਮੇਟੀ ਵੀ ਤਹਿਲੀਲ ਹੋ ਗਈ, ਨਵੀਂ ਬਣਾਈ, ਇਹ ਸਾਰੀ ਇਤਲਾਤ ਉਹਨਾਂ ਨੇ ਦਿੱਤੀ। ਤੇ ਇਹ ਸਾਨੂੰ ਸਾਰੇ ਇਸ਼ਾਰੇ ਮਿਲਦੇ ਨੇ ਕਿ ਪਾਰਟੀ ਦੇ ਉੱਤੇ ਜਿਹੜੀ ਗ੍ਰਿਫਤ ਹੈਗੀ ਹੈ ਉਹ ਉਹਨਾਂ ਦੀ ਸਿਸਟਰਸ ਦੀ, ਔਰ ਖਾਸ ਤੌਰ ਤੇ ਸਿਸਟਰਸ ਦੇ ਵਿੱਚੋਂ ਅਲੀਮਾ ਖਾਨ ਦੀ ਸਾਨੂੰ ਜ਼ਿਆਦਾ ਉਹ ਨਜ਼ਰ ਆ ਰਹੀ ਹੈ, ਤੇ ਕੋਈ ਦੂਸਰਾ ਪਾਰਟੀ ਦਾ ਜਿਹੜਾ ਧੜਾ ਹੈ ਉਹਦੇ ਵਿੱਚ ਸਾਨੂੰ ਉਹ ਜਾਨ ਜਾਂ ਉਹ ਚੀਜ਼ਾਂ ਨਜ਼ਰ ਆ, ਉਹ ਭਾਵੇਂ ਹੱਥ ਪੱਲੇ ਮਾਰਦਾ, ਜ਼ਾਹਿਰ ਉਹਨਾਂ ਨੇ ਵੀ ਤੇ ਸਿਆਸਤ ਕਰਨੀ ਹੈ ਨਾ। ਤੇ ਦੂਸਰਾ ਜਿਹੜਾ ਤੀਸਰਾ ਇਹਦੇ ਅੰਦਰ ਇੱਕ ਐਲੀਮੈਂਟ ਹੈ, ਤੁਸੀਂ ਦੇਖ ਰਹੇ ਹੋਵੋਗੇ ਕਿ ਜਿਹੜੇ ਉਹਨਾਂ ਦੇ ਚੇਅਰਮੈਨ ਕਹੇ ਜਾਂਦੇ ਨੇ ਜਾਂ ਜ਼ੁਬਾਨੀ ਚੇਅਰਮੈਨ ਲਾ ਲਓ, ਬੈਰਿਸਟਰ ਗੌਹਰ ਸਾਹਿਬ ਜਿਹੜੇ ਨੇ, ਮੇਰੇ ਖਿਆਲ ਦੇ ਵਿੱਚ ਉਹ ਇੱਕ ਬਿਹਤਰ ਬੰਦੇ ਨੇ ਇੱਕ ਹੋਰ, ਲੇਕਿਨ ਉਹ ਵੀ ਪਸਮੰਜ਼ਰ ਤੇ ਚਲੇ ਗਏ, ਖਾਮੋਸ਼ ਵੀ ਹੋ ਗਏ, ਕੋਈ ਇੰਨਾ ਜ਼ਿਆਦਾ ਉਹਨਾਂ ਦਾ ਉਹ ਸਾਹਮਣੇ ਰੋਲ ਨਜ਼ਰ ਨਹੀਂ ਆਉਂਦਾ। ਯਾਨੀ ਤੁਸੀਂ ਇਹ ਚੀਜ਼ ਨੂੰ ਇੰਝ ਦੇਖੋ ਕਿ ਜਿਹੜੀਆਂ ਉਹਨਾਂ ਦੀਆਂ ਸਿਸਟਰਸ ਨੇ ਹੁਣ ਪਾਰਟੀ ਦਾ ਸਾਰਾ ਬਿਆਨੀਆਂ ਉਹ ਤਸ਼ਕੀਲ ਉਹਨਾਂ ਦੇ ਜ਼ਰੀਏ ਤਸ਼ਕੀਲ ਪਾ ਰਿਹਾ, ਠੀਕ ਹੈ, ਕਿਸੇ ਦੀ ਹੋਰ ਦੀ ਜ਼ਰੂਰਤ ਨਹੀਂ ਹੈ, ਠੀਕ ਹੋ ਗਿਆ। ਵੈਸੇ ਤੇ ਅਸਦ ਕੈਸਰ ਵਗੈਰਾ ਤੇ ਇਹ ਜਿਹੜੀ ਤੁਸੀਂ ਉਹ ਉਹਨਾਂ ਦੀ ਕੌਮੀ ਕਾਨਫਰੰਸ ਦੀ ਵੀ ਜ਼ਿਕਰ ਕਰ ਰਹੇ ਹੋ ਕਿ ਉਹ ਬੁਲਾ ਰਹੇ ਨੇ, ਦਾਵਤਨਾਮੇ ਦੇ ਰਹੇ ਨੇ ਪੀਪਲਸ ਪਾਰਟੀ ਨੂੰ, ਜਮਾਤ ਇਸਲਾਮੀ ਨੂੰ, JUI ਨੂੰ, ਉਹਨਾਂ ਨੇ ਉਹ ਦਿੱਤਾ। ਤੇ ਲੇਕਿਨ ਸਾਨੂੰ ਅਗਰ ਅਸੀਂ ਉਹਦੀ ਗਰਾਊਂਡ ਰਿਐਲਿਟੀਜ਼ ਦੇ ਉੱਤੇ ਕਰ ਰਹੇ ਆ, ਔਰ ਉਹਨਾਂ ਨੇ ਮੁਸਲਿਮ ਲੀਗ ਨੂਨ ਨੂੰ ਨਹੀਂ ਦਿੱਤਾ, ਠੀਕ, ਯਾਨੀ ਇਹਦਾ ਮਤਲਬ ਹੈ ਕਿ ਉਹ ਮੁਸਲਿਮ ਲੀਗ ਨੂਨ ਨੂੰ ਬਾਕੀ ਸਭ ਨੂੰ ਅਲੱਗ ਵੀ ਸਮਝ ਰਹੇ ਨੇ, ਔਰ ਕਹਿ ਰਹੇ ਕਿ ਇਹਨਾਂ ਦੇ ਨਾਲ ਅਸੀਂ ਨਹੀਂ ਚੱਲ ਸਕਦੇ। ਇੱਥੋਂ ਉਹਨਾਂ ਦੀ ਇੱਕ ਇਹ ਵੀ ਕੋਈ ਮੈਸੇਜ ਜਾਂਦਾ ਹੈ ਕਿ ਉਹ ਮੁਸਲਿਮ ਲੀਗ ਨੂਨ ਨੂੰ ਸ਼ਾਇਦ ਕਾਰਨਰ ਕਰਨਾ ਚਾਹੁੰਦੇ ਨੇ ਕਿ ਬਾਕੀਆਂ ਨੂੰ ਦੇ ਲਓ, ਚਲੇ ਜਾਣਗੇ ਤੇ ਇੱਕ ਬਿਆਨੀਆ ਬਣੇਗਾ, ਦੇਖੋ ਪੀਪਲ ਪਾਰਟੀ ਵੀ ਚਲੀ ਗਈ ਤੇ ਮੁਸਲਿਮ ਲੀਗ ਨੂਨ ਤੇ ਉਹ ਹਾਲਾਂਕਿ ਉਹ ਇਤਿਹਾਦੀ ਵੀ ਨੇ ਤੇ ਉਹ ਇਕੱਲੀ ਰਹਿ ਗਈ, ਠੀਕ, ਯਾਨੀ ਮੁਸਲਿਮ ਲੀਗ ਨੂਨ ਤੋਂ ਇਲਾਵਾ ਉਹਨਾਂ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ, ਇੱਥੋਂ ਇਹੋ ਹੀ ਨਜ਼ਰ ਆਉਂਦਾ ਤੇ ਉਹ ਸਾਨੂੰ ਇਹ ਚੀਜ਼ਾਂ ਇਹ ਨਜ਼ਰ ਆਉਂਦੀਆਂ ਨੇ, ਇਹਦੇ ਨਾਲ ਵੱਧਦੀਆਂ ਸਾਨੂੰ। ਹੁਣ ਇਹਨੂੰ ਤੁਸੀਂ ਸਾਰਿਆਂ ਨੂੰ ਮਿਲਾਣਾ ਹੈ, ਇਹ ਕੜੀਆਂ ਜਿਹੜੀਆਂ ਮੈਂ ਡਿਸਕਸ ਕੀਤੀਆਂ, ਇਹਦੇ 'ਚ ਇੱਕ ਹੋਰ ਚੀਜ਼ ਵੀ ਸ਼ਾਮਲ ਕਰ ਲਓ ਕਿ ਜਿੱਥੇ ਤੁਸੀਂ ਅਲੀਮਾ ਖਾਨ ਸਾਹਿਬਾ ਦਾ ਕਹਿ ਰਹੇ ਹੋ ਤੇ ਖਾਨ ਸਾਹਿਬ ਦੇ ਬੇਟਿਆਂ ਦੇ ਵੀ ਪਾਕਿਸਤਾਨ ਵਾਪਸ ਦੀ ਗੱਲ ਹੋ ਰਹੀ, ਨਜ਼ਰ ਆ ਰਿਹਾ ਕਿ ਉਹ ਪਿੱਛੇ ਉਹਨਾਂ ਨੇ ਇੰਟਰਵਿਊਜ਼ ਦੋ ਦਿੱਤੇ ਨੇ ਗੈਰ ਮੁਲਕੀ ਮੀਡੀਆ ਨੂੰ, ਔਰ ਉਹ ਮੀਡੀਆ ਦੇ ਉੱਤੇ ਵੀ ਇੱਕ ਹੈਰਾਨੀ ਦੀ ਗੱਲ ਕਿ ਉਹੀ ਐਂਕਰ ਇਹਨਾਂ ਨੂੰ ਮਿਲਦੇ ਨੇ ਜ਼ਿਆਦਾਤਰ ਜਿੱਥੇ ਇੰਟਰਵਿਊ ਦਿੰਦੇ ਨੇ, ਠੀਕ ਹੋ ਗਿਆ ਜੀ। ਤੇ ਹੁਣ ਉਹਨਾਂ ਦੇ ਬੇਟਿਆਂ ਦਾ ਵੀ ਇੰਟਰਵਿਊ ਆਇਆ ਕਿ ਜੀ ਕੈਦੇ ਤਨਹਾਈ ਦੇ ਵਿੱਚ ਰੱਖਿਆ ਜਾ ਰਿਹਾ ਤੇ ਉਹਨਾਂ ਨੂੰ ਜ਼ਿਹਨੀ ਅਜ਼ੀਅਤ ਦਿੱਤੀ ਜਾ ਰਹੀ ਹੈ, ਤੇ ਹੁਣ ਇੱਕ ਇਹ ਵੀ ਫੈਕਟਰ ਐਂਟਰ ਹੋਇਆ। ਇਹਦਾ ਮਤਲਬ ਹੈ ਕਿ ਇਹ ਸਿਆਸਤ ਸਾਰੀ PTI ਦੀ ਖਾਨ ਸਾਹਿਬ ਦੀ ਫੈਮਿਲੀ 'ਚ ਚਲੀ ਗਈ, ਫੈਮਿਲੀ ਦੇ ਅੰਦਰ ਚੱਲ ਰਹੀ ਹੈ, ਤੇ ਇੱਕ ਯਾਨੀ ਇੱਕ ਜਿਹੜਾ ਬਾਹਰ ਯੂਰਪ ਅਮਰੀਕਾ ਦੇ ਵਿੱਚ ਅਸਰ ਰਸੂਖ ਰੱਖਣ ਵਾਲਾ ਇੱਕ ਐਲੀਮੈਂਟ ਹੈ ਜਿਹੜਾ ਪਾਕਿਸਤਾਨੀ ਹੋਣ ਦਾ ਦਾਅਵੇਦਾਰ ਹੈ, ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਜਿਹੜੇ ਅਫਗਾਨਿਸਤਾਨ ਦੇ ਬਸ਼ਿੰਦੇ ਨੇ, ਜਿਹੜੇ ਪਹਿਲੇ ਅਸ਼ਰਫ ਗਨੀ ਦੇ ਦੌਰ ਦੇ ਵਿੱਚੋਂ ਖਤਮ ਹੋਇਆ ਤੇ ਬਾਹਰ ਨੱਸ ਗਏ ਨੇ, ਤੇ ਕੁਛ ਉਹ ਸਨ ਜਿਹੜੇ ਕਮਿਊਨਿਸਟ ਇਨਕਲਾਬ ਆਇਆ ਤੇ ਮੋਡਰੇਟ ਲੋਕ ਜਿਹੜੇ ਬਾਹਰ ਚਲੇ ਗਏ ਅਮਰੀਕਾ ਯੂਰਪ ਵਿੱਚ, ਤੇ ਉੱਥੇ ਮੁਖਤਲਿਫ ਉਹਨਾਂ ਨੇ ਆਪਣੀਆਂ ਹਸੀਅਤਾਂ ਬਣਾ ਲਈਆਂ, ਉਹ ਵੀ ਇੱਕ PTI ਦੇ ਨਾਲ ਮਿਲ ਕੇ ਇੱਕ ਜਿਹੜੀ ਅਫਗਾਨ ਅਪਰੋਚ ਐਂਟੀ ਪਾਕਿਸਤਾਨ ਉਹਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤੇ ਪਾਕਿਸਤਾਨੀਆਂ ਨੂੰ ਸੋਚਣਾ ਚਾਹੀਦਾ ਨਾ ਕਿ ਵੀ ਉਹਨਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਹਮਾਹੰਗ ਹੋ ਰਹੇ ਹੋ ਜਾਂ